अस्सलाम वालेकुम जी। लखां दरूद नबीए पाक ते उन्हां दी आल दे उत्ते। सानू अपनी गल पसंद नहीं आउंदी, अपना कुछ भी पसंद नहीं आउंदा, किसे दा सारा कुछ सानू पसंद हुंदा है। यानी किसे दुकान ते आफर लगी होवे ना कि एक सूट दे नाल एक नाला फ्री, ਉਹ ਸਾਡੀ ਸਮਝ ਵਿੱਚ ਹੀ ਨਹੀਂ ਗੱਲ ਆਉਣੀ ਕਿ ਦੱਸ ਇਹ ਕਿਹੜੀ ਆਫਰ ਹੈ ਜੀ ਦੇਣ ਵਾਲੀ। ਅਗਰ ਉਸੇ ਦੁਕਾਨ ਤੇ ਲਿਖਿਆ ਹੋਵੇ ਨਾ ਕਿ ਪੈਂਟ ਸ਼ਰਟ ਦੇ ਨਾਲ ਇੱਕ ਬੈਲਟ ਫਰੀ, ਉਹ ਗੱਲ ਸਾਡੀ ਸਮਝ ਵਿੱਚ ਆ ਜਾਏਗੀ। ਅਗਰ ਆਖੀਏ ਨਾ ਮਾਲਸ਼ੀਆ ਤੇ ਬੰਦੇ ਗੁੱਸਾ ਕਰ ਜਾਂਦੇ ਨੇ, ਅਗਰ ਆਖੀਏ ਨਾ ਫਿਜ਼ੀਓਥੈਰੇਪਿਸਟ ਤੇ ਵਾਵਾ ਸਮਝੀ ਜਾਂਦੀ ਹੈ ਗੱਲ। ਕਬਾੜੀਆ ਸਮਝ ਵਿੱਚ ਨਹੀਂ ਆਉਂਦੀ ਗੱਲ। ਓਲਡ ਸਕ੍ਰੈਪ ਦਾ ਬਿਜ਼ਨਸ ਹੈ, ਆਹ ਗੱਲ ਸਮਝ ਵਿੱਚ ਆਉਂਦੀ ਹੈ। ਦਾਈ ਆਖੀਏ ਤੇ ਬੀਬੀਆਂ ਗੁੱਸਾ ਕਰ ਜਾਣਗੀਆਂ, ਮਿਡਵਾਈਫ ਜਾਂ ਨਰਸ ਆਖੀਏ ਤੇ ਇਹ ਗੱਲ ਵਾਵਾ ਲੱਗਦੀ ਏ। ਹੁਣ ਇਹਨਾਂ ਸਾਰੀਆਂ ਗੱਲਾਂ ਦਾ ਮਤਲਬ ਇੱਕ ਹੀ ਏ, ਪੰਜਾਬੀ ਵਿੱਚ ਕਰ ਲਓ ਜਾਂ ਇੰਗਲਿਸ਼ ਵਿੱਚ ਕਰ ਲਓ। ਯਾਰ ਅਸੀਂ ਇੰਗਲਿਸ਼ ਦੇ ਮਗਰ ਕਿਉਂ ਭੱਜੇ ਆ? ਉਰਦੂ ਇੰਗਲਿਸ਼ ਸਾਰੀਆਂ ਜ਼ਬਾਨਾਂ ਠੀਕ ਨੇ, ਅਸੀਂ ਇਹਨਾਂ ਦੀ ਕਦਰ ਕਰਨੇ ਆ, ਲੇਕਿਨ ਇਹ ਵੇ ਕਿ ਸਾਨੂੰ ਪੰਜਾਬੀ ਵੀ ਨਹੀਂ ਛੱਡਣੀ ਚਾਹੀਦੀ। ਅਸੀਂ ਪੰਜਾਬ ਦੇ ਰਹਿਣ ਵਾਲੇ ਆ, ਸਾਨੂੰ ਮੁਹੱਬਤ ਕਰਨੀ ਚਾਹੀਦੀ ਹੈ ਆਪਣੀ ਜ਼ਬਾਨ ਦੇ ਨਾਲ। ਕੱਲ ਦੀ ਗੱਲ ਏ, ਦੁਕਾਨ ਤੇ ਖਲੋਤਾ ਸਾਂ ਤੇ ਉਹ ਮੁੰਡਾ ਇੱਕ ਆਪਣੇ ਭਤਰੀਏ ਨੂੰ ਲੈ ਕੇ ਆਇਆ। ਉਹਨੂੰ ਆਂਦਾ ਨਿੱਕੇ ਜਿਹਾ ਨੂੰ ਇਹ ਲਿਲੇ ਜਿਹੜੀ ਚੀਜ਼ ਲੈਣੀ ਆ। ਉਹਨੇ ਦੁਕਾਨ ਵਾਲੇ ਨੂੰ 10 ਰੁਪਏ ਦੇ ਕੇ ਤੇ ਉਹਨੂੰ ਆਖਿਆ ਕਿ ਚਾਚਾ ਇਹ ਕੇਕ ਦੇ ਦੇ। ਹੁਣ ਇਸ ਗੱਲ ਤੇ ਉਹ ਮੁੰਡਾ ਪਿਆ ਉਹਨੂੰ ਪੰਜਾਬੀ ਵਿੱਚ ਆਂਦਾ, ਓਏ ਤੂੰ ਆ ਕੀ ਪੰਜਾਬੀ ਜਾਂਗਲੀਆਂ ਵਾਲੀ ਜ਼ਬਾਨ ਪਿਆ ਬੋਲਣਾ ਵੇ? ਤੇ ਬੋਲਦਾ ਆਪ ਵੀ ਪੰਜਾਬੀ ਹੋਈਏ ਪਿਆ। ਕਿਸੇ ਦੀ ਚੀਜ਼ ਤਾਂ ਸਾਨੂੰ ਐਡੀ ਪਸੰਦ ਹੁੰਦੀ ਹੈ। ਕੋਈ ਡਾਕੂ ਵੜ ਗਿਆ ਨਾ ਕਿਸੇ ਘਰ ਦੇ ਵਿੱਚ ਡਕੈਤੀ ਕਰਨ, ਅੰਦਰ ਵੜਦੇ ਹੀ ਉਹਨੇ ਜਨਾਨੀ ਤੇ ਬੰਦੇ ਨੂੰ ਘੁੱਟ ਕੇ ਬੰਨ੍ਹ ਦਿੱਤਾ। ਹੁਣ ਉਹ ਬੰਦਾ ਜਿਹੜਾ ਨਾ ਉਹ ਬੜਾ ਪਿਟਿਆ, ਬੜਾ ਉਸ ਆਖਿਆ ਤੇਰੀ ਮਿਹਰਬਾਨੀ ਖੁਦਾ ਵਾਸਤੇ ਆ ਬੀਬੀ ਖੋਲ, ਬੀਬੀ ਨੂੰ ਖੋਲ ਦੇ, ਇੰਜ ਨਾ ਕਰ, ਤੈਨੂੰ ਜਿਹੜੀ ਸ਼ੈ ਚਾਹੀਦੀ ਹੈ ਤੂੰ ਲੈ ਲੈ, ਮੈਂ ਤੈਨੂੰ ਚਾਬੀਆਂ ਦੇਣਾ, ਮੈਂ ਤੈਨੂੰ ਸਾਰਾ ਦੱਸਣਾ ਸਮਾਨ ਕਿੱਥੇ ਪਿਆ, ਇਹ ਬੀਬੀ ਨੂੰ ਖੋਲ ਦੇ। ਉਹ ਡਾਕੂ ਨੂੰ ਇਹ ਵੇਖ ਕੇ ਨਾ ਤੇ ਬੜਾ ਆਇਆ, ਉਹਦੀਆਂ ਅੱਖਾਂ 'ਚ ਅਥਰੂ ਆ ਗਿਆ। ਉਸ ਆਖਿਆ ਓਏ ਹੋਏ ਆਪਣੀ ਜਨਾਨੀ ਨਾਲ ਏਡਾ ਪਿਆਰ ਕਰਨਾ ਤੂੰ? ਉਹ ਬੰਦੇ ਆਖਿਆ ਨਹੀਂ ਯਾਰ ਇਹ ਮੇਰੇ ਗੁਆਂਢੀ ਦੀ ਏ, ਮੇਰੀ ਜਨਾਨੀ ਆਉਣ ਵਾਲੀ ਏ ਤਾਂ ਪਿਆਨਾ, ਇਹਨੂੰ ਖੋਲ ਦੇ।